ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੀਆਂ ਕਈ ਅਹਿਮ ਖਬਰਾਂ ਤੇ ਆਪਾਂ ਕਰਾਂਗੇ ਝਾਤਖੋਰੀ। ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 16 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਨਾਮ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ ਤੇ ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ ਤੋਂ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ US ਦੀ ਕਾਂਗਰਸ ਦੇ ਵਿੱਚ ਰਿਪਬਲਿਕਨਸ ਨੂੰ ਅੱਜ ਮੈਜੋਰਟੀ ਮਿਲ ਗਈ ਹੈਗੀ ਆ। ਰਿਪਬਲਿਕਨਸ ਦੇ ਕੋਲ 218 ਸੀਟਾਂ ਆ ਗਈਆਂ, ਸੋ ਜਿਹਦੇ ਨਾਲ ਕੈਵਨ ਮਕਾਰਥੀ ਹੁਣ GOP ਦੇ ਨੂੰ ਲੀਡ ਕਰਨਗੇ ਤੇ ਨਵੇਂ ਉਹ ਹਾਊਸ ਸਪੀਕਰ ਹੋਣਗੇ। ਸੋ ਹਜੇ 8 ਸੀਟਾਂ ਡਿਸਾਈਡ ਹੋਣੀਆਂ ਆ। 209 ਸੀਟਾਂ ਕਾਂਗਰਸ ਦੀਆਂ ਡੈਮੋਕ੍ਰੇਟਸ ਦੇ ਕੋਲ ਆ ਤੇ 218 ਹੁਣ ਜੋ ਉਹ GOP ਦੇ ਕੋਲ ਆ, ਰਿਪਬਲਿਕਨਸ ਦੇ ਕੋਲ ਆ। ਐਸੋਸੀਏਟਡ ਪ੍ਰੈਸ ਨੇ ਰਿਪਬਲਿਕਨ ਮਾਈਕ ਗਰਸੀਆ, ਜੋ ਕਿ ਕੈਲੀਫੋਰਨੀਆ ਦੇ 27 ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਆ, ਉਹਨਾਂ ਨੂੰ ਜੋ ਆ ਪ੍ਰੋਜੈਕਟ ਕਰ ਦਿੱਤਾ ਹੈਗਾ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਮਿਨੋਰਟੀ ਦੇ ਲੀਡਰ ਕੈਵਨ ਮਕਾਰਥੀ, ਜੋ ਵੇਕਰਸਫੀਲਡ ਕੈਲੀਫੋਰਨੀਆ ਤੋਂ ਆ, ਉਹਨਾਂ ਨੂੰ ਵਧਾਈਆਂ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇਹਦੇ ਵਿੱਚ ਇਸ ਇਲੈਕਸ਼ਨ 'ਚ ਜੋ ਵੋਟਰਸ ਆ, ਉਹਨਾਂ ਨੇ ਆਪਣਾ ਜੋ ਫਤਵਾ ਦਿੱਤਾ ਹੈਗਾ, ਪ੍ਰੋਟੈਕਟ ਦਾ ਰਾਈਟ ਟੂ ਚੂਜ਼ ਤੇ ਡੈਮੋਕ੍ਰੇਸੀ ਨੂੰ ਪ੍ਰਜ਼ਰਵ ਕਰਨ ਦੇ ਲਈ, ਤੇ ਮੈਂ ਕਿਸੇ ਵੀ ਰਿਪਬਲਿਕਨ ਜਾਂ ਡੈਮੋਕ੍ਰੇਟ ਦੇ ਨਾਲ ਕੰਮ ਕਰਾਂਗਾ, ਇਹ ਉਹਨਾਂ ਨੇ ਕਿਹਾ। ਰਿਪਬਲਿਕਨ ਸੋਚ ਰਹੇ ਸੀ ਵੀ ਰੈੱਡ ਸੁਨਾਮੀ ਆਊਗੀ, ਪਰ ਉਹ ਗੱਲ ਨਹੀਂ ਬਣ ਸਕੀ। ਜੋ ਡੈਮੋਕ੍ਰੇਟਸ ਆ, ਉਹਨਾਂ ਨੇ ਅਬੋਰਸ਼ਨ ਵਾਲਾ ਇਸ਼ੂ ਜੋ ਸੀ, ਸੁਪਰੀਮ ਕੋਰਟ ਨੇ ਜੋ ਓਵਰਟਰਨ ਕੀਤਾ ਸੀ ਰੋ ਵਰਸਸ ਵੇਡ ਵਾਲਾ, ਉਸ ਇਸ਼ੂ ਦੇ ਉੱਤੇ ਕਾਫੀ ਜਿਹੜਾ ਆ ਟੱਕਰ ਰਿਪਬਲਿਕਨਸ ਨੂੰ ਦਿੱਤੀ ਹੈਗੀ ਆ, ਨਹੀਂ ਤਾਂ ਇਕਨੋਮੀ ਦੇ ਉੱਤੇ ਕਾਫੀ ਬੁਰਾ ਹਾਲ ਚੱਲ ਰਿਹਾ ਸੀ। ਸੋ ਮਿਨੋਰਟੀ ਲੀਡਰ ਕੈਵਨ ਮਕਾਰਥੀ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੇ ਫਾਈਨਲ ਟੈਲੀ ਜਿਹੜੀ 188 ਉਹਨਾਂ ਦੇ ਹੱਕ 'ਚ ਆਈਆਂ, 31 ਉਹਨਾਂ ਦੇ ਅਗੇਂਸਟ ਸੀਆਂ, ਸੋ ਹਾਊਸ ਸਪੀਕਰ ਬਣ ਗਏ। ਜਨਵਰੀ 6 ਜੋ ਕਮੇਟੀ ਹੈਗੀ ਆ, ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੰਟਰ ਬਾਈਡਨ ਉਹਨਾਂ ਨੂੰ ਬਿਜ਼ਨਸ ਡੀਲਿੰਗਸ ਨੂੰ ਲੈ ਕੇ ਤੇ ਅਫਗਾਨਿਸਤਾਨ ਦੇ ਵਿਡਰਾਲ ਨੂੰ ਲੈ ਕੇ ਕਹਿੰਦੇ ਭਈ ਉਹ ਹੁਣ ਪ੍ਰੈਜ਼ੀਡੈਂਟ ਦੀ ਇਨਵੈਸਟੀਗੇਸ਼ਨ ਕਰਨਗੇ, ਹੋਰ ਵੀ ਕਈ ਇਨਵੈਸਟੀਗੇਸ਼ਨ ਸ਼ੁਰੂ ਕਰਨਗੇ। ਨਵੀਂ ਕਾਂਗਰਸ USA ਦੀ ਆਪਣੀ ਜਨਵਰੀ 3, 2023 ਨੂੰ ਆਪਣਾ ਚਾਰਜ ਸੰਭਾਲ ਲਏਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਜਿਹੜਾ ਸੈਨ ਹੋਜ਼ੇ ਦਾ ਬੇ ਏਰੀਏ ਦਾ। ਬੇ ਏਰੀਆ ਹਮੇਸ਼ਾ ਹੀ ਕਈ ਤਰ੍ਹਾਂ ਦੀਆਂ ਖਬਰਾਂ ਕਰਕੇ ਚਰਚਾਵਾਂ ਦੇ ਵਿੱਚ ਰਹਿੰਦਾ ਤੇ ਹੁਣ ਲੰਘੇ ਦਿਨੀ ਬੇ ਏਰੀਏ ਦੇ ਵਿੱਚ ਪਾਰਕ ਕੀਤੀਆਂ ਕਾਰਾਂ ਜਿਹਨੇ ਕਰਕੇ ਰਾਤ ਸਮੇਂ ਤਾਂ ਉਹ ਚੋਰੀ ਹੋਈਆਂ ਨੇ। ਜਿਹੜੀ ਪੁਲਿਸ ਹੈ, ਕ੍ਰਾਈਮ ਮੈਪਿੰਗ ਜਦੋਂ ਚੈੱਕ ਕਰਦੇ ਆ ਤੇ ਉੱਥੇ ਸੈਨ ਹੋਜ਼ੇ ਪੁਲਿਸ ਦਾ ਜਿਹੜਾ ਲਿੰਕ ਆ ਤੇ ਉਹ ਕਹਿੰਦੇ ਕਿ 37 ਕਾਰਾਂ ਲੰਘੇ ਦਿਨਾਂ ਦੇ ਵਿੱਚ ਹੀ ਜਿਹੜੀਆਂ ਰੋਜ਼ਵੈਲਟ, ਖਾਸ ਕਰਕੇ ਰੋਜ਼ਵੈਲਟ ਪਾਰਕ ਆ ਜਾਂ ਉਹਦੇ ਆਲੇ ਦੁਆਲੇ ਦਾ ਜਿਹੜਾ ਇਲਾਕਾ ਵਾ, ਉੱਥੇ ਕੁਛ ਹਫ਼ਤਿਆਂ ਦੇ ਵਿੱਚ ਹੀ ਚੋਰੀ ਹੋਈਆਂ। ਤੇ ਹੁਣ ਜਿਹੜੀ ਆ ਉਹ ਪੁਲਿਸ ਦਾ ਕਹਿਣਾ ਇਹ ਹੈ ਕਿ ਇਸ ਗੱਲ ਨੇ ਲੋਕਾਂ ਨੂੰ ਖੌਫਜ਼ਦਾ ਕੀਤਾ ਹੋਇਆ ਕਿ ਲੰਘੇ ਕੁਛ ਹਫ਼ਤਿਆਂ ਦੇ ਵਿੱਚ ਹੀ ਜਿਹੜੇ ਬੇ ਏਰੀਏ ਦੇ ਵਸਨੀਕ ਨੇ, ਖਾਸ ਤੌਰ ਤੇ ਸੈਨ ਹੋਜ਼ੇ ਦੇ, ਤਾਂ ਉੱਥੇ ਘੱਟੋ ਘੱਟ 3 ਦਰਜਨ ਕਾਰਾਂ ਜਿਹੜੀਆਂ ਨੇ ਉਹ
ਚੋਰੀ ਹੋਈਆਂ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ। ਰੋਜ਼ਵੈਲਟ ਪਾਰਕ ਨੇਬਰਹੁੱਡ ਦੇ ਜਿਹੜੇ ਇਲਾਕੇ ਆ ਉੱਥੇ ਲੋਕਾਂ ਦੇ ਵਿੱਚ ਜ਼ਿਆਦਾ ਹੈ, ਕਿਉਂਕਿ ਉੱਥੋਂ ਦੀ ਇੱਕ ਬੀਬੀ ਹੈ ਜਿਹਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ, ਵੈਂਡੀ ਹਰਨਾਂਡੇਜ਼। ਉਹਨੇ ਦੱਸਿਆ ਕਿ ਉਹਨੂੰ ਸਵੇਰੇ ਜਦੋਂ ਨੈਕਸਟ ਮਾਰਨਿੰਗ ਸਕੂਲ ਜਾਣ ਵੇਲੇ ਪਤਾ ਲੱਗਿਆ ਕਿ ਕਾਰ ਹੈ ਨਹੀਂ। ਫਿਰ ਉਹਨੇ ਦੱਸਿਆ ਵੀ ਮੇਰੇ ਦੋਸਤਾਂ ਦੇ ਵਿੱਚ ਹੀ ਮਤਲਬ ਨਾਲ ਪੜ੍ਹਦਿਆਂ ਦੇ ਵਿੱਚੋਂ ਇੱਕ ਉਹਨਾਂ ਦੀ ਕਾਰ ਵੀ ਚੋਰੀ ਹੋ ਗਈ ਹੈ। ਤੇ ਹੁਣ ਪੁਲਿਸ ਨੇ ਜਦੋਂ ਇਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਤਾਂ ਪੁਲਿਸ ਦਾ ਕਹਿਣਾ ਇਹ ਹੈ ਕਿ ਘੱਟੋ ਘੱਟ 10,000 ਜਿਹੜੀ ਕਾਰ ਆ ਉਹ 1 ਸਾਲ ਦੇ ਆਲੇ ਦੁਆਲੇ 2 ਮਹੀਨੇ ਗਾਂਹ ਲਾ ਲਓ ਤਾਂ ਇਹ 14 ਮਹੀਨਿਆਂ ਦੇ ਵਕਫੇ ਦੇ ਵਿੱਚ ਚੋਰੀ ਹੋਈ ਹੈ, ਜਿਹਦੀ ਕਿ ਐਵਰੇਜ 28 ਬਣਦੀ ਹੈ। ਸੋ ਹੁਣ ਜਿਹੜੇ ਪੁਲਿਸ ਅਫੀਸ਼ੀਅਲਸ ਨੇ ਜਾਂ ਜਿਹੜੇ ਰੋਜ਼ਵੈਲਟ ਪਾਰਕ ਨੇਬਰਹੁੱਡ ਦੇ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੇ ਜੈਫ ਲਵਾਈਨ, ਉਹਨਾਂ ਨੇ ਕਿਹਾ ਕਿ ਪੁਲਿਸ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਹੱਲ ਕਰੇ ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਕ੍ਰਾਈਮ ਹੈ ਖਾਸ ਕਰਕੇ ਕਾਰਾਂ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਜਿਹੜਾ ਇਜ਼ਾਫਾ ਉਹਨੇ ਲੋਕਾਂ ਨੂੰ ਖੌਫਜ਼ਦਾ ਜ਼ਰੂਰ ਕੀਤਾ। ਲੋਕ ਹੁਣ ਡਰਦੇ ਨੇ ਬਾਹਰ ਕਾਰ ਪਾਰਕ ਕਰਨ ਤੋਂ। ਜੀ ਜੀ, ਅਗਲੀ ਖਬਰ ਵੀ ਸੈਨੋਜ਼ੇ ਤੋਂ ਆ ਰਹੀ ਆ। ਪਿਛਲੇ ਵੀਕਐਂਡ ਦੇ ਦੌਰਾਨ ਸੈਨੋਜ਼ੇ ਦੀ ਪੁਲਿਸ ਨੇ 700 ਦੇ ਕਰੀਬ ਸਾਈਡ ਸ਼ੋਅ ਜੋ ਕਰ ਰਹੇ ਸੀ ਕਾਰਾਂ ਦੇ ਵਿੱਚ, ਉਹਨਾਂ ਨੂੰ ਟਿਕਟਾਂ ਦਿੱਤੀਆਂ, ਮਿਸਡਮੀਨਰ ਚਾਰजेस ਤੇ ਹਜ਼ਾਰ ਡਾਲਰ ਦਾ ਜੋ ਫਾਈਨ ਹੈਗਾ ਆ। ਪਿਛਲੇ ਲੰਮੇ ਸਮੇਂ ਤੋਂ ਇਹ ਜੋ ਬੇਵਕੂਫ ਕਿਸਮ ਦੇ ਲੋਕ ਆ ਵੱਖ-ਵੱਖ ਚੁਰਸਤਿਆਂ ਤੇ ਜਾ ਕੇ ਹਾਈ ਸਪੀਡ ਦੇ ਨਾਲ ਸਾਈਡ ਸ਼ੋਅਜ਼ ਕਰਦੇ ਆ। ਸੋ ਜਿਹੜੇ ਇਨਵੋਲਵ ਸੀਗੇ ਉਹ ਵੀ ਤੇ ਜਿਹੜੇ ਦੇਖ ਰਹੇ ਸੀ ਉਹਨਾਂ ਨੂੰ ਵੀ ਜਿਹੜੀਆਂ ਟਿਕਟਾਂ ਆ ਇਸ਼ੂ ਕੀਤੀਆਂ ਗਈਆਂ। ਸੈਨੋਜ਼ੇ ਪੁਲਿਸ ਦੇ ਡਿਪਟੀ ਚੀਫ ਬ੍ਰਾਇਨ ਸ਼ੈਬ ਉਹਨਾਂ ਨੇ ਕਿਹਾ ਆ ਵੀ ਅਸੀਂ ਪੂਰੀ ਟੀਮ ਇਕੱਠੀ ਕਰਕੇ ਪੂਰੀ ਦੀ ਪੂਰੀ ਸ਼ਿਫਟ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਜਿਹੜਾ ਆ ਟਿਕਟਾਂ ਦਿੱਤੀਆਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਦਾਂ ਦਾ ਕੰਮ ਕਰਾਂਗੇ। ਇਹ ਜ਼ਰੂਰ ਆ ਵੀ ਹਰ ਵਾਰੀ ਨਹੀਂ ਕਰ ਸਕਦੇ ਕਿਉਂਕਿ ਬਹੁਤ ਵੱਡੀ ਫੋਰਸ ਚਾਹੀਦੀ ਹੁੰਦੀ ਆ। ਬਹੁਤ ਸਾਰੀਆਂ ਕਾਰਾਂ ਨੂੰ ਉੱਥੇ ਛੱਡ ਕੇ ਲੋਕ ਭੱਜ ਗਏ। ਇੱਕ ਦੀ ਜੋ ਜੈਕਟ ਆ ਉਹਦੇ ਵਿੱਚੋਂ ਗਨ ਵੀ ਮਿਲੀ ਹੈਗੀ ਆ। ਸੋ 19 ਵਹੀਕਲ ਇੰਪਾਊਂਡ ਹੋਈਆਂ ਆ, 720 ਦੇ ਕਰੀਬ ਸਾਈਟੇਸ਼ਨਸ ਦਿੱਤੀਆਂ ਗਈਆਂ ਆ, 82 ਜੁਵੈਨਲ ਕੰਟੈਕਟ ਰਿਪੋਰਟਸ ਬਣਾਈਆਂ ਗਈਆਂ ਹੈਗੀਆਂ ਸੈਨੋਜ਼ੇ ਦੀ ਪੁਲਿਸ ਵੱਲੋਂ। ਤੇ ਇੱਕ ਹੋਰ ਖਬਰ ਜੋ ਸੈਨੋਜ਼ੇ ਦੀ ਹੈਗੀ, ਸੈਨੋਜ਼ੇ ਮੇਅਰ ਦੀ ਇਲੈਕਸ਼ਨ ਕਾਫੀ ਨੈਕ ਟੂ ਨੈਕ ਚੱਲ ਰਹੀ ਸੀ। ਉਹਦੇ ਸੰਬੰਧ ਦੇ ਵਿੱਚ ਸਿੰਡੀ ਸ਼ਾਵੇਜ਼ ਜੋ ਕਾਉਂਟੀ ਦੇ ਸੁਪਰਵਾਈਜ਼ਰ ਆ ਉਹ ਇਸ ਵਾਰੀ ਮੇਅਰ ਦੀ ਇਲੈਕਸ਼ਨ ਦੇ ਲਈ ਖੜੇ ਸੀ। ਉਹਨਾਂ ਨੇ ਆਪਣੀ ਹਾਰ ਜਿਹੜੀ ਆ ਮੰਨ ਲਈ ਹੈਗੀ ਆ। ਸੋ ਹੁਣ ਮੈਟ ਮਹਾਨ ਇਹ ਸਿਟੀ ਆਫ ਸੈਨੋਜ਼ੇ ਦੇ ਨਵੇਂ ਮੇਅਰ ਹੋਣਗੇ। ਮੈਟ ਮਹਾਨ ਕਾਫੀ ਲੰਬੇ ਸਮੇਂ ਤੋਂ ਸਿਟੀ ਆਫ ਸੈਨੋਜ਼ੇ ਦੇ ਕੌਂਸਲ ਮੈਂਬਰ ਵੀ ਹੈਗੇ ਆ। ਮੇਅਰ ਸੈਮ ਲਗਾਰਡੋ ਜੋ ਇਸ ਟਾਈਮ ਹੈਗੇ ਆ ਉਹਨਾਂ ਨੇ ਕਾਫੀ ਹੈਲਪ ਮੈਟ ਮਹਾਨ ਦੀ ਕੀਤੀ ਹੈਗੀ ਆ। ਦੋਨਾਂ ਹੀ ਕੈਂਡੀਡੇਟ ਨੇ 8.5 ਮਿਲੀਅਨ ਦੇ ਕਰੀਬ ਪੈਸੇ ਆਪਣੀ ਕੈਂਪੇਨ ਦੇ ਉੱਤੇ ਖਰਚ ਕੀਤੇ ਹੈਗੇ, ਜੋ ਕਿ ਬਹੁਤ ਵੱਡਾ ਅਮਾਉਂਟ ਬਣਦਾ ਆ। ਫਾਈਨਲ ਕੋਡ ਦੇ ਮੁਤਾਬਕ ਮੈਟ ਮਹਾਨ ਦੇ ਕੋਲ 51% ਤੇ ਸਿੰਡੀ ਸ਼ਾਵੇਜ਼ ਦੇ ਕੋਲ 49% ਜੋ ਵੋਟਸ ਮਿਲੀਆਂ ਹੈਗੀਆਂ। ਸਿੰਡੀ ਸ਼ਾਵੇਜ਼ ਨੇ ਇਹ ਕਿਹਾ ਵੀ ਮੈਂ ਐਜ਼ ਅ ਸੁਪਰਵਾਈਜ਼ਰ ਕੰਮ ਕਰਦੀ ਰਹੂੰਗੀ ਤੇ ਸਿਟੀ ਆਫ ਸੈਨੋਜ਼ੇ ਨੂੰ ਸੁਧਾਰਨ ਦੇ ਲਈ ਹੋਮਲੈਸ ਦੀ ਪ੍ਰੋਬਲਮ, ਕ੍ਰਾਈਮ ਦੀ ਪ੍ਰੋਬਲਮ ਉਹ ਆਪਾਂ ਰਲ ਕੇ ਜੋ ਮੇਅਰ ਆ ਉਹਦੇ ਨਾਲ ਕਰਦੇ ਰਹਾਂਗੇ। ਤੇ ਮੈਂ ਮੈਟ ਮਹਾਨ ਨੂੰ ਬੈਸਟ ਆਫ ਲੱਕ ਤੇ ਵਧਾਈਆਂ ਦਿੰਦੇ ਆ ਕਿਉਂਕਿ 2 ਸਾਲ ਦੀ ਟਰਮ ਹੈਗੀ ਮੇਅਰ ਦੀ। ਕਾਫੀ ਚੈਲੰਜ ਹੈਗੇ ਆ ਸਿਟੀ ਆਫ ਸੈਨੋਜ਼ੇ ਦੇ ਕੋਲ, ਹੋਮਲੈਸਨੈਸ, ਕ੍ਰਾਈਮ, ਹੋਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਸੋ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਮੇਅਰ ਜੋ ਕੀ ਕਰਨਗੇ। ਸੈਮ ਲਕਾਰਡੋ ਜੋ ਆਊਟਗੋਇੰਗ ਮੇਅਰ ਹੈਗੇ ਆ ਕਿਉਂਕਿ ਉਹ ਟਰਮ ਆਊਟ ਹੋ ਗਏ, ਉਹਨਾਂ ਨੇ ਮੈਟ ਮਹਾਨ ਦੀ ਸਪੋਰਟ ਕੀਤੀ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਪਿਛਲੇ ਹਫ਼ਤੇ ਲਾਸਟ ਵੀਕ ਜਿਹੜਾ ਆਖਿਰ ਦੇ ਦਿਨਾਂ ਦੇ ਵਿੱਚ ਉੱਥੇ ਇੱਕ ਐਮਾਜ਼ੋਨ ਦੇ ਜਿਹੜਾ ਸੈਂਟਰ ਆ ਉਹਦੇ ਪਾਰਕਿੰਗ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਵਾਪਰੀ ਸੀਗੀ। ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਇੱਕ ਜੋੜੇ ਦੀ ਤਲਾਸ਼ ਸੀਗੀ। ਪੁਲਿਸ ਦਾ ਇਹ ਕਹਿਣਾ ਸੀਗਾ ਕਿ ਪਾਰਕਿੰਗ ਦੇ ਵਿੱਚ ਕਾਫੀ ਜਿਹੜੀਆਂ ਕਾਰਾਂ ਨੇ ਉਹ ਫਸੀਆਂ ਹੋਈਆਂ ਸੀਗੀਆਂ ਤੇ ਕਿਉਂਕਿ ਲੋਕਾਂ ਨੇ ਉੱਥੇ ਗਨ ਫਾਇਰ ਜਿਹੜੇ ਸੁਣੇ ਹੋਏ ਸੀਗੇ ਤਾਂ ਉਸ ਤੇ ਕਰਕੇ ਲੋਕ ਜਿਹੜੇ ਆ ਉਹ ਥੋੜਾ ਜਿਹਾ ਘਬਰਾਏ ਹੋਏ ਸੀਗੇ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੂੰ ਇੱਕ ਕਪਲ ਬਾਰੇ, ਜੋੜੇ ਬਾਰੇ ਪਤਾ ਲੱਗਿਆ ਕਿ ਇਹਨਾਂ ਨੇ ਇਸ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ। ਪਰ ਉਦੋਂ ਉੱਥੇ ਨਹੀਂ ਸਨ। ਬਾਅਦ ਦੇ ਵਿੱਚ ਜੋਹਨ ਬੈਲਟਰਨ ਜਿਹਦੀ ਉਮਰ 18 ਸਾਲ ਦੱਸੀ ਗਈ ਹੈ ਤੇ ਉਹਦੀ ਜਿਹੜੀ ਗਰਲਫ੍ਰੈਂਡ ਹੈ ਕ੍ਰਿਸਟੀ ਹਰਨਾਂਡੇਜ਼,
ਉਹਨਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਯੇਲ ਐਵੀਨਿਊ ਤੇ ਚੈਨਿੰਗ ਵੇ ਤੇ ਉੱਤੋਂ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਸਟਡੀ ਦੇ ਵਿੱਚ ਲੈ ਲਿਆ ਸੀਗਾ ਇਸ ਸ਼ੂਟਿੰਗ ਦੇ ਮਾਮਲੇ ਦੇ ਵਿੱਚ, ਤੇ ਪੁਲਿਸ ਉਹਨਾਂ ਤੋਂ ਪੁੱਛ ਪੜਤਾਲ ਜਿਹੜੀ ਆ ਉਹ ਕਰ ਰਹੀ ਹੈ। ਹਾਲੇ ਤੱਕ ਪੁਲਿਸ ਨੇ ਜਿਹੜੇ ਹੋਰ ਵੇਰਵੇ ਆ ਵੀ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ, ਕਿਉਂਕਿ ਇਹ ਵਾਰਦਾਤ ਪਾਰਕਿੰਗ ਲੋਟ ਤੋਂ ਭੱਜੇ ਸਨ, ਤਾਂ ਇਹਦੇ ਪਿੱਛੇ ਖਦਸ਼ੇ ਕਈ ਹੋਰ ਵੀ ਜਿਹੜੇ ਆ ਉਹ ਪ੍ਰਗਟਾਏ ਜਾ ਰਹੇ ਨੇ। ਪਰ ਦੋਨੇ ਜਾਣੇ ਹੁਣ ਜਿਹੜੇ ਆ ਪੁਲਿਸ ਨੇ ਅਰੈਸਟ ਕਰ ਲਏ ਆ ਜੀ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਅੱਜ ਕੱਲ੍ਹ ਹੜਤਾਲਾਂ ਦਾ ਸੀਜ਼ਨ ਚੱਲਿਆ ਹੋਇਆ ਆ। UC ਬਰਕਲੇ ਦੇ 48,000 ਦੇ ਕਰੀਬ ਸਕਾਲਰਸ ਜੋ PhD ਕਰ ਰਹੇ ਆ, ਗ੍ਰੈਜੂਏਟ ਸਟੂਡੈਂਟਸ ਆ, ਉਹਨਾਂ ਨੇ ਸਟ੍ਰਾਈਕ ਕੀਤੀ ਹੋਆ ਪਿਛਲੇ ਦਿਨਾਂ ਤੋਂ। 10 UC ਦੇ ਕੈਂਪਸਸ ਪੂਰੇ ਕੈਲੀਫੋਰਨੀਆ ਦੇ ਵਿੱਚ ਵੀ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ। ਇਸੇ ਤਰ੍ਹਾਂ ਜੋ ਲਾ ਮੇਕਰ ਅਸੈਂਬਲੀ ਮੈਂਬਰ ਐਸ਼ ਕਾਲਰਾ ਆ, ਸੈਨ ਹੋਜ਼ੇ ਤੋਂ ਡੈਮੋਕ੍ਰੇਟ ਚੇਅਰਪਰਸਨ ਆ ਲੇਬਰ ਤੇ ਇੰਪਲਾਇਮੈਂਟ ਕਮੇਟੀ ਦੇ, ਉਹਨਾਂ ਨੇ ਲੈਟਰ ਲਿਖਿਆ ਹੈਗਾ ਚਾਂਸਲਰ ਨੂੰ ਕੈਲੀਫੋਰਨੀਆ ਦੇ ਨੂੰ ਵੀ ਇਹ ਛੇਤੀ ਤੋਂ ਛੇਤੀ ਆਪਣਾ ਮਸਲਾ ਜਿਹੜਾ ਆ ਉਸ ਨੂੰ ਹੱਲ ਕਰੋ, ਕਿਉਂਕਿ ਜੋ ਲੋਕ ਆ, ਜੋ ਇਹ ਵਰਕਰਸ ਆ, ਇਹਨਾਂ ਦੀਆਂ ਤਨਖਾਹਾਂ ਬੜੀਆਂ ਘੱਟ ਆ ਤੇ ਉਹਨਾਂ ਲਈ ਸਰਵਾਈਵ ਕਰਨਾ ਬੜਾ ਔਖਾ ਆ। ਇਸੇ ਤਰ੍ਹਾਂ ਫੂਡ ਵਰਕਰਸ ਉਹ ਵੀ ਵੱਡੀ ਗਿਣਤੀ ਦੇ ਵਿੱਚ ਸਟ੍ਰਾਈਕ ਕਰ ਰਹੇ ਹੈਗੇ ਆ। ਪੂਰੀ ਸਟੇਟ ਦੇ ਵਿੱਚ ਉਹਨਾਂ ਨੇ ਸਟਾਰਬਕ, ਚਿਪੋਟਲੇ, ਜੈਕ ਇਨ ਦਾ ਬਾਕਸ ਇਦਾਂ ਦੇ ਰੈਸਟੋਰੈਂਟਸ ਦੇ ਬਾਹਰ ਆਪਣਾ ਸਟ੍ਰਾਈਕ ਕਰਨੀ ਸ਼ੁਰੂ ਕੀਤੀ ਹੋਈ ਹੈਗੀ ਆ। ਕਹਿੰਦੇ ਭਈ 2024 ਦੇ ਵਿੱਚ ਰੈਫਰੈਂਡਮ ਦੇ ਸਬੰਧ ਦੇ ਵਿੱਚ ਜੋ ਨਵਾਂ ਸਟੇਟ ਲਾ ਹੈਗਾ ਵੀ ਮਿਨੀਮਮ $22 ਦੀ ਜੋ ਸੈਲਰੀ ਹੋਣੀ ਚਾਹੀਦੀ ਆ ਫੂਡ ਇੰਡਸਟਰੀ ਦੇ ਵਿੱਚ। ਸੋ ਇਹ ਵੱਡੀਆਂ ਕੰਪਨੀਆਂ ਕੋਸ਼ਿਸ਼ ਕਰ ਰਹੀਆਂ ਇਸ ਨੂੰ ਰੋਕਣ ਦੀ, ਪਰ ਵਰਕਰਸ ਜਿਹੜੇ ਆ ਉਹ ਚਾਹੁੰਦੇ ਆ ਵੀ $22 ਮਿਨੀਮਮ ਵੇਜ ਹੋਣੀ ਚਾਹੀਦੀ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕਲੋਵਿਸ ਦਾ। ਕਲੋਵਿਸ ਦੇ ਵਿੱਚ ਇਸ ਵੇਲੇ ਕਈ ਸਕੂਲਾਂ ਦੇ ਵਿੱਚ, ਖਾਸ ਕਰਕੇ ਜਿਹੜੇ ਸਕੂਲ ਜੁੜੇ ਹੋਏ ਨੇ ਕਲੋਵਿਸ ਮਿਊਨਿਸਪਲ ਦੇ ਨਾਲ, ਉਹਨਾਂ ਸਕੂਲਸ ਦੇ ਵਿੱਚ ਟੀਚਰਸ ਦੀ ਜਿਹੜੀ ਘਾਟ ਆ ਉਹ ਰੜਕ ਰਹੀ ਆ ਤੇ ਉਹਨਾਂ ਦੀ ਭਾਲ ਵੀ ਕੀਤੀ ਜਾ ਰਹੀ ਆ। ਹੁਣੇ ਜਿਹੜੇ ਕੁਝ ਟੀਚਰਸ ਭਰਤੀ ਹੋਏ ਨੇ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਮੈਟਨ, ਤੇ ਉਹਨਾਂ ਤੋਂ ਤਜਰਬਾ ਵੀ ਉਹਨਾਂ ਦਾ ਪੁੱਛਿਆ ਗਿਆ ਕਿ ਬਈ ਕਿਵੇਂ ਦਾ ਤੁਹਾਡਾ ਤਜਰਬਾ ਹੈ। ਉਹਨੇ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਤੋਂ ਉਹਨਾਂ ਨੇ ਜਿਹੜੀ ਆਪਦੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ। ਤੇ ਹੁਣ ਹੋਰ ਵੀ ਜਿਹੜੇ ਸਕੂਲ ਜਿਹੜੇ ਕਲੋਵਿਸ ਮਿਊਨਿਸਪਲ ਦੇ ਵਿੱਚ ਪੈਂਦੇ ਨੇ, ਉਹਨਾਂ ਦੇ ਵਿੱਚ ਹੋਰ ਵੀ ਸਕੂਲਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਟੀਚਰਾਂ ਦੀ ਜਿਹੜੀ ਘਾਟ ਆ ਉਹਨੂੰ ਛੇਤੀ ਪੂਰਾ ਕਰ ਲਾਂਗੇ। ਜਿਹੜੀ ਡਿਸਟ੍ਰਿਕਟ ਵੱਲੋਂ ਤਰੀਕ ਦਿੱਤੀ ਗਈ ਆ ਉਹਦੇ ਵਿੱਚ ਇਹ ਹੈ ਕਿ ਹਲੇ ਵੀ 43 ਦੇ ਕਰੀਬ ਜਿਹੜੀਆਂ ਪੋਜੀਸ਼ਨਸ ਨੇ, ਟੀਚਿੰਗ ਪੋਜੀਸ਼ਨਸ ਨੇ, ਉਹ ਖਾਲੀ ਨੇ ਤੇ ਉਹਨਾਂ ਨੂੰ ਭਰਨ ਦੀ ਜਿਹੜੀ ਹੈ ਉਹ ਲੋੜ ਆ। ਤੇ ਜਿਹੜੇ ਮੈਂਡੀ ਕਾਰਪੈਂਟਰ ਨੇ, ਜਿਹੜੇ ਕਿ ਐਗਜ਼ੀਕਿਊਟਿਵ ਡਾਇਰੈਕਟਰ ਨੇ, ਮੈਨੇਜਮੈਂਟ ਦੇ ਵਿੱਚ ਕੰਮ ਕਰਦੇ ਨੇ, ਡਿਵੈਲਪਮੈਂਟ ਦੇ ਵਿੱਚ ਕਲੋਵਿਸ ਮਿਊਨਿਸਪਲ ਦੇ ਵਿੱਚ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਅਸੀਂ ਇਹ ਜਿਹੜੀ ਘਾਟ ਆ ਟੀਚਰਸ ਦੀ ਉਹ ਛੇਤੀ ਹੀ ਪੂਰੀ ਕਰਾਂਗੇ ਤਾਂ ਜੋ ਕੁਆਲਿਟੀ ਆਫ ਐਜੂਕੇਸ਼ਨ ਹੈ ਜਿਹੜਾ ਉਹ ਪ੍ਰਭਾਵਿਤ ਨਾ ਹੋ ਸਕੇ ਜੀ। ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਆ ਵੀ ਆਉਣ ਵਾਲੇ ਜੋ ਸ਼ਾਪਿੰਗ ਸੀਜ਼ਨ ਆ, ਛੁੱਟੀਆਂ ਆ, ਉਹਨਾਂ ਦੇ ਵਿੱਚ ਜੋ ਆਰਗੇਨਾਈਜ਼ ਰੀਟੇਲ ਥੈਫਟ ਹੋ ਰਿਹਾ ਆ ਉਹ ਉਸ ਨੂੰ ਰੋਕਣ ਦੇ ਲਈ ਉਹ ਪੂਰੀ ਕੋਸ਼ਿਸ਼ ਕਰਨਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਆਰਗੇਨਾਈਜ਼ ਰੇਟ ਕ੍ਰਾਈਮ ਟਾਸਕ ਫੋਰਸ, ਇਹ ਨਵੀਂ ਟਾਸਕ ਫੋਰਸ ਗਵਰਨਰ ਦੇ ਆਫਿਸ ਵੱਲੋਂ ਬਣਾਈ ਗਈ ਆ, ਇਹ ਰਲ ਕੇ ਜੋ ਕੰਮ ਕਰਨਗੇ। ਆਪਾਂ ਸਵੇਰ ਵਾਲੀਆਂ ਖਬਰਾਂ 'ਚ ਵੀ ਸਾਂਝਾ ਕੀਤਾ ਸੀ ਵੀ ਇਕੱਲਾ ਟਾਰਗੇਟ ਸਟੋਰ $400 ਮਿਲੀਅਨ ਇਸ ਸਾਲ ਲੂਜ਼ ਕਰ ਰਿਹਾ ਚੋਰੀ ਦੇ ਵਿੱਚ। ਇਹ ਬਿਲੀਅਨਸ ਆਫ ਡਾਲਰ ਬਣਦੇ ਆ ਜੇ ਸਾਰੇ ਰੀਟੇਲ ਸਟੋਰਾਂ ਦੀ ਗਿਣਤੀ ਨੂੰ ਇਕੱਠਾ ਕੀਤਾ ਜਾਵੇ। ਗਵਰਨਰ ਗੈਬਨ ਨਿਊਸਮ ਨੇ ਅਸੈਂਬਲੀ ਬਿੱਲ 331 ਜੋ ਕਿ ਅਸੈਂਬਲੀ ਮੈਂਬਰ ਰੈਗੀਨਾਲਡ ਵਾਇਰਨ ਜੋਨਸ ਸੇਵੀਅਰ ਡੈਮੋਕ੍ਰੇਟ ਲਾਸ ਐਂਜਲਸ ਤੋਂ ਲੈ ਕੇ ਆਈ ਸੀ, ਤੇ ਉਹਦੇ ਨਾਲ ਰਲ ਕੇ CHP ਤੇ ਆਰਗੇਨਾਈਜ਼ ਰਿਟੇਲ ਕ੍ਰਾਈਮ ਟਾਸਕ ਫੋਰਸ ਬਣਾਈ ਸੀ। 1296 ਦੇ ਕਰੀਬ ਇਸ ਨੇ ਇਨਵੈਸਟੀਗੇਸ਼ਨ ਕੀਤੀਆਂ। 645 ਆਲਰੇਡੀ ਫੜੇ ਜਾ ਚੁੱਕੇ ਆ, ਜਿਨ੍ਹਾਂ ਦੇ ਕੋਲੋਂ 2,71,697 ਆਈਟਮਸ ਚੋਰੀ ਹੋਈਆਂ ਫੜੀਆਂ, ਜਿਨ੍ਹਾਂ ਦੀ ਕੀਮਤ $26 ਮਿਲੀਅਨ ਬਣਦੀ ਹੈਗੀ ਆ। ਸੋ ਛੁੱਟੀਆਂ ਦੇ ਦੌਰਾਨ ਕਹਿੰਦੇ ਪਈ $255 ਮਿਲੀਅਨ ਦੀ ਗ੍ਰਾਂਟਸ ਲੋਕਲ ਤੇ ਲਾ ਐਨਫੋਰਸਮੈਂਟ ਨੂੰ ਦਿੱਤੀ ਗਈ ਆ ਆਉਣ ਵਾਲੇ 3 ਸਾਲਾਂ ਦੇ ਲਈ। $30 ਮਿਲੀਅਨ ਨੈਕਸਟ 3 ਈਅਰ ਦੇ ਲਈ ਡਿਸਟ੍ਰਿਕਟ ਅਟਾਰਨੀਜ਼ ਨੂੰ ਦਿੱਤੀ ਗਈ ਆ ਤਾਂ ਕਿ ਉਹ ਵੱਧ ਤੋਂ ਵੱਧ ਕੇਸ ਜਿਹੜੇ ਆ ਫੜ ਕੇ ਉਹਨਾਂ ਨੂੰ ਪ੍ਰੋਸੀਕਿਊਟ ਕਰ ਸਕਣ ਜੀ। ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਸਾਊਥ ਈਸਟ ਇਲਾਕਾ ਵਾ, ਉੱਥੇ ਫ੍ਰੈਜ਼ਨੋ ਦੇ ਵਿੱਚ ਇੱਕ ਰੇਲ ਰੋਡ ਜਿਹੜਾ ਉਹਨੂੰ ਮਾਫ ਕਰਨਾ, ਇੱਕ ਰੇਲ ਗੱਡੀ ਨੂੰ ਅੱਗ ਲੱਗ ਗਈ ਸੀਗੀ
ਤੇ ਉਹ ਹੁਣ ਜਿਹੜਾ ਫ੍ਰੈਜ਼ਨੋ ਫਾਇਰ ਡਿਪਾਰਟਮੈਂਟ ਆ ਉਹ ਇਨਵੈਸਟੀਗੇਸ਼ਨ ਕਰ ਰਿਹਾ ਕਿ ਇਹ ਅੱਗ ਕਿਵੇਂ ਲੱਗੀ, ਤੇ ਹਾਲਾਂਕਿ ਅੱਗ ਦੇ ਉੱਤੇ ਕਾਬੂ ਜਿਹੜਾ ਪਾ ਲਿਆ ਗਿਆ। ਜਿਹੜੀਆਂ ਇਸ ਵੇਲੇ ਡਿਟੇਲਸ ਦਿੱਤੀਆਂ ਗਈਆਂ ਨੇ ਇਸ ਹਾਦਸੇ ਦੀਆਂ, ਉਹ ਇਹ ਹੈ ਕਿ 2 ਕਾਰਸ ਜਿਹੜੀਆਂ ਨੇ ਉਹ ਅੱਗ ਤੋਂ ਪ੍ਰਭਾਵਿਤ ਹੋਈਆਂ ਨੇ, ਤੇ ਕਾਫੀ ਮੁਸ਼ੱਕਤ ਜਿਹੜੀ ਹੈ ਉਹ ਕਰਨੀ ਪਈ ਸੀ। ਇਸੇ ਤਰ੍ਹਾਂ ਫੈਡੈਕਸ ਦਾ ਇੱਕ ਜਿਹੜਾ ਟਰੱਕ ਹੈ ਉਹਨੂੰ ਵੀ ਅੱਗ ਲੱਗ ਗਈ ਸੀ ਕਲੋਵਿਸ ਦੇ ਵਿੱਚ, ਤੇ ਉਹਦੇ ਵਿੱਚ ਵੀ ਜਿਹੜੀ ਪੈਕੇਜਿੰਗ ਹੋਈ ਸੀ ਜਾਂ ਉਹਦੇ ਵਿੱਚ ਜਿਹੜੇ ਪੈਕੇਜਸ ਸੀਗੇ ਉਹਨਾਂ ਦੇ ਵਿੱਚੋਂ ਕੁਝ ਦੇ ਬਾਰੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਉਹ ਡਿਸਟਰੋਏ ਹੋ ਗਏ ਨੇ, ਤੇ ਫਾਇਰ ਫਾਈਟਰਸ ਨੂੰ ਕਾਫੀ ਮੁਸ਼ੱਕਤ ਜਿਹੜੀ ਆ ਉਹ ਕਰਨੀ ਪਈ ਸੀਗੀ ਇਸ ਟਰੱਕ ਨੂੰ ਲੱਗੀ ਅੱਗ ਤੇ ਉੱਤੇ ਵੀ। ਤੇ ਦੱਸਿਆ ਜਾ ਰਿਹਾ ਕਿ 2-3 ਘੰਟਿਆਂ ਦੇ ਵਿੱਚ ਹੀ ਜਿਹੜੇ ਇਹ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਿਆ ਸੀਗਾ। ਕੋਸ਼ਿਸ਼ ਇਹੀ ਸੀਗੀ ਕਿ ਜਿਹੜੇ ਅੱਗ ਆ ਉਹ ਜ਼ਿਆਦਾ ਨਾ ਫੈਲੇ, ਤੇ ਜਿਹੜੀ ਰੇਲ ਗੱਡੀ ਦੇ ਵਿੱਚ ਕਹਿ ਲਓ ਉਹ ਅੱਗ ਲੱਗੀ ਹੈ, ਤੇ ਉਹਦੇ ਵਿੱਚ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਬਚਿਆ ਸਮਾਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਕੱਢਿਆ ਜਾ ਸਕੇ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋਵੇ। ਪਰ ਫਾਇਰ ਫਾਈਟਰਸ ਦਾ ਇਹ ਦਾਅਵਾ ਕਿ ਵੱਡੀ ਘਟਨਾ ਹੋਣ ਤੋਂ ਬਚਾ ਰਹਿ ਗਿਆ। ਤੇ ਇਹ ਜਿਹੜੀ ਰੇਲ ਕਾਰ ਹੈ, ਇਹ ਮਾਫ ਕਰਨਾ, ਜਿਹੜੀ ਟ੍ਰੇਨ ਆ ਇਹ ਯੂਨੀਅਨ ਪੈਸੀਫਿਕ ਰੇਲ ਰੋਡ ਦੇ ਨਾਲ ਤਾਲੁਕਾਤ ਇਹਦਾ ਦੱਸਿਆ ਗਿਆ, ਉਹਨਾਂ ਦੀ ਜਿਹੜੀ ਇਹ ਟ੍ਰੇਨ ਆ ਜੀ। ਕੈਲੀਫੋਰਨੀਆ ਸਟੇਟ ਦਾ ਬਜਟ $25 ਬਿਲੀਅਨ ਇਸ ਸਾਲ ਘਾਟੇ ਦੇ ਵਿੱਚ ਜਾਊਗਾ। ਇਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਦੱਸਿਆ ਹੈਗਾ। ਪਿਛਲੇ ਸਾਲਾਂ ਦੇ ਦੌਰਾਨ $100 ਬਿਲੀਅਨ ਦੇ ਕਰੀਬ ਵੀ ਸਰਪਲਸ ਸੀਗਾ, ਪਰ ਕਹਿੰਦੇ ਵੀ ਇਸ ਵਾਰ ਪ੍ਰੋਪਰਟੀ ਟੈਕਸ ਕਾਫੀ ਘਟ ਜਾਣੇ ਹੈਗੇ ਆ, ਇਸ ਕਰਕੇ ਜੋ ਬਜਟ ਆ ਉਹ ਨੈਗੇਟਿਵ ਹੋਊਗਾ। ਡੈਮੋਕ੍ਰੇਟਿਕ ਗਵਰਨਰ ਗੈਬਨ ਨਿਊਸਮ ਨੇ ਇਹ ਦੱਸਿਆ ਵੀ ਉਹ ਬਾਕੀ ਦੇ ਜੋ ਅਸੈਂਬਲੀਮੈਨ ਆ ਜਾਂ ਸੈਨੇਟਰਸ ਆ ਉਹਨਾਂ ਦੇ ਨਾਲ ਰਲ ਕੇ ਇਹ ਦੇਖਣਗੇ ਵੀ ਕਿੱਥੇ ਕੱਟ ਕੀਤਾ ਜਾ ਸਕਦਾ ਹੈਗਾ ਆ। ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਟੈਕ ਕੰਪਨੀਆਂ ਚ ਲੇ ਆਫ ਹੋਈ ਆ, ਜਿਨ੍ਹਾਂ ਦੇ ਵਿੱਚ ਲਿਫਟ, ਮੈਟਾ, ਟਵਿੱਟਰ, ਇਹ ਸਾਰੀਆਂ ਕੰਪਨੀਆਂ, ਕੁਝ ਵੱਡੀਆਂ ਕੰਪਨੀਆਂ ਇੱਥੋਂ ਮੂਵ ਵੀ ਹੋ ਗਈਆਂ। ਟੈਸਲਾ ਨੇ ਵੀ ਵੱਡੀ ਗਿਣਤੀ ਚ ਲੇ ਆਫ ਕੀਤੇ ਆ। ਈਵਨ ਟੈਸਲਾ ਦੇ CEO ਨੇ ਤਾਂ ਅੱਜ ਇਹ ਕਹਿਤਾ ਵੀ ਜੇ ਤੁਸੀਂ ਪੂਰੇ ਜ਼ੋਰ ਸ਼ੋਰ ਨਾਲ ਪੂਰਾ ਮਨ ਲਾ ਕੇ ਦੱਬ ਕੇ ਕੰਮ ਕਰਨਾ ਹੈਗਾ, ਹਾਰਡ ਵਰਕ ਕਰਨਾ, ਫੇਰ ਸਾਨੂੰ ਜੌਬ ਕੰਟੀਨਿਊ ਰੱਖੋ, ਨਹੀਂ ਤਾਂ ਸਾਨੂੰ ਦੱਸ ਦਿਓ ਤੇ ਤੁਹਾਨੂੰ 3 ਮਹੀਨਿਆਂ ਦੀ ਤਨਖਾਹ ਦੇ ਕੇ ਤੁਹਾਡੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਜਾਊਗੀ। ਸੋ ਇਹਦਾ ਸਾਰੇ ਦਾ ਅਸਰ ਜੋ ਬਜਟ ਦੇ ਉੱਤੇ ਪੈਂਦਾ ਹੈਗਾ। ਸੋ ਇਸ ਕਰਕੇ ਕੈਲੀਫੋਰਨੀਆ ਦਾ ਬਜਟ ਘਾਟੇ ਦੇ ਵਿੱਚ ਜਾ ਰਿਹਾ ਹੈਗਾ ਆ। ਇਸੇ ਤਰ੍ਹਾਂ ਕੈਲੀਫੋਰਨੀਆ 17,000 ਦੇ ਕਰੀਬ ਨਵੀਆਂ ਇਨਫਰਾਸਟ੍ਰਕਚਰ ਜੌਬਸ ਕ੍ਰੀਏਟ ਕਰਨ ਜਾ ਰਹੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਨਵਾਂ ਜੋ ਇਨਫਰਾਸਟ੍ਰਕਚਰ ਦਾ ਬਿੱਲ, ਜੌਬ ਐਕਟ ਫਾਈਲ ਕੀਤਾ ਸੀ, ਉਹ ਪਾਸ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਨੂੰ $16.3 ਬਿਲੀਅਨ ਫੈਡਰਲ ਇਨਫਰਾਸਟ੍ਰਕਚਰ ਫੰਡਿੰਗ ਮਿਲੂਗੀ, ਜਿਹਦੇ ਵਿੱਚ $14 ਬਿਲੀਅਨ ਸਟੇਟ ਦੀਆਂ ਸੜਕਾਂ, ਪੁਲ, ਰੇਲ, ਪਬਲਿਕ ਟਰਾਂਜ਼ਿਟ, 에ਅਰਪੋਰਟ, ਇਲੈਕਟ੍ਰਿਕ ਵਹੀਕਲ ਚਾਰਜਿੰਗ ਨੈਟਵਰਕ, ਪੋਰਟ ਤੇ ਵਾਟਰਵੇਜ਼, ਇਹ ਸਾਰਿਆਂ ਨੂੰ ਅਪਗ੍ਰੇਡ ਕਰਨ ਦੇ ਲਈ ਖਰਚਿਆ ਜਾਊਗਾ, ਤੇ 17,000 ਲੋਕਾਂ ਦੀ ਜ਼ਰੂਰਤ ਇਸ ਕੰਮ ਨੂੰ ਕਰਨ ਦੇ ਲਈ ਪਊਗੀ। ਸੋ ਇਸੇ ਤਰ੍ਹਾਂ ਕੈਲੀਫੋਰਨੀਆ ਸਟੇਟ ਨੇ ਜੋ ਕਲਾਈਮੇਟ ਪਲਾਨ ਆਪਣੀ ਰੋਡ ਮੈਪ 2045 ਉਹ ਜਾਰੀ ਕੀਤਾ ਹੈ। ਉਹਦੇ ਮੁਤਾਬਕ 에ਅਰ ਪੋਲੂਸ਼ਨ ਨੂੰ 71% ਘੱਟ ਕੀਤਾ ਜਾਊਗਾ 2045 ਤੱਕ, ਗ੍ਰੀਨ ਹਾਊਸ ਗੈਸ ਐਮਿਸ਼ਨ ਨੂੰ 85%, ਗੈਸ ਕੰਜ਼ੰਪਸ਼ਨ 94% 2045 ਤੱਕ ਘੱਟ ਕਰ ਦਿੱਤੀ ਜਾਊਗੀ। ਇਹ ਵੀ ਦੱਸਦੇ ਜਾਈਏ 2025 ਤੋਂ ਬਾਅਦ ਬਹੁਤ ਵੱਡੀ ਗਿਣਤੀ ਚ ਸਿਰਫ ਇਲੈਕਟ੍ਰਿਕ ਕਾਰਾਂ ਹੀ ਮਿਲਣਗੀਆਂ, ਤੇ 2035 ਤੋਂ ਬਾਅਦ ਤਾਂ ਉਹਨਾਂ ਨੇ ਕਿਹਾ ਸੀ ਵੀ ਟੋਟਲੀ ਇਲੈਕਟ੍ਰਿਕ ਕਾਰਾਂ ਹੀ ਕੈਲੀਫੋਰਨੀਆ ਦੇ ਵਿੱਚ ਹੋਣਗੀਆਂ। ਸੋ ਇਹ ਜੋ এনवायरमेंट ਦੇ ਲਈ ਸੋ ਕਾਫੀ ਵੱਡਾ ਕੰਮ ਜੋ ਕੈਲੀਫੋਰਨੀਆ ਸਟੇਟ ਕਰ ਰਹੀ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ। ਵੈਸੇ ਆਪਣਾ ਸਮਾਂ ਸਮਾਪਤੀ ਵਾਲੀ ਹੈ, ਪਰ ਫਿਰ ਵੀ ਜਾਂਦੇ ਜਾਂਦੇ ਇੱਕ ਜਾਣਕਾਰੀ ਤੁਹਾਨੂੰ ਦਿੰਦੇ ਚੱਲਦੇ ਹਾਂ। ਸੈਕਰਾਮੈਂਟੋ ਦੇ ਗੱਲ ਕਰੀਏ। ਸੈਕਰਾਮੈਂਟੋ ਦੇ ਵਿੱਚ ਪੁਲਿਸ ਨੇ ਇੱਕ ਸਟੂਡੈਂਟ ਨੂੰ ਅਰੈਸਟ ਕੀਤਾ ਹੈ, ਤੇ ਜਿਹਦੇ ਤੇ ਦੋਸ਼ ਇਹ ਲੱਗਿਆ ਕਿ ਉਹਨੇ ਨਾਲ ਦੇ ਸਟੂਡੈਂਟ ਨੂੰ ਸਟੈਬ ਕੀਤਾ ਤੇ ਉਹਦੇ ਹੱਥ ਦੇ ਉੱਤੇ ਚਾਕੂ ਮਾਰ ਕੇ ਉਹਨੂੰ ਜ਼ਖਮੀ ਕੀਤਾ। ਉਹ ਜਿਹੜੀ ਇਹ ਘਟਨਾ ਵਾਪਰੀ ਸੀ, ਇਹ ਵਾਪਰੀ ਹੈ 2300 ਬਲਾਕ ਜਿਹੜਾ 34ਵੀਂ ਸਟਰੀਟ ਉੱਤੇ ਪੈਂਦਾ, ਉਹਦੇ ਲਾਗੇ ਛਾਗੇ 10 ਵਜੇ ਦੇ ਨੇੜੇ ਤੇੜੇ ਪੁਲਿਸ ਨੂੰ ਜਿਹੜੀ ਜਾਣਕਾਰੀ ਮਿਲੀ ਸੀ, ਇਹ ਪੁਲਿਸ ਨੇ ਦੱਸਿਆ ਹੈ ਕਿ ਇਹਨੂੰ 2 ਤੋਂ ਲੈ ਕੇ ਜ਼ਿਆਦਾ ਵਾਰ ਜਿਹੜਾ ਉਹ ਦੂਜੇ ਸਟੂਡੈਂਟ ਨੂੰ ਹੱਥ ਉੱਤੇ ਚਾਕੂ ਦੇ ਨਾਲ ਜਿਹੜੇ ਵਾਰ ਆ ਉਹ ਕੀਤੇ ਗਏ ਆ, ਤੇ ਉਸ ਤੋਂ ਬਾਅਦ ਇਸ ਸਟੂਡੈਂਟ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਤੇ ਜਿਹੜਾ ਪੀੜਤ ਸਟੂਡੈਂਟ ਆ ਉਹਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਦੂਜੇ ਸਟੂਡੈਂਟ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਹਨੂੰ ਹਸਪੀਟਲ ਲਿਜਾਇਆ ਗਿਆ ਸੀ, ਜਿਹਦੀ ਕਿ ਜਿਹੜੀ ਹੁਣ ਹਾਲਤ ਆ ਉਹ ਖਤਰੇ ਤੋਂ ਬਿਲਕੁਲ ਬਾਹਰ ਆ, ਤੇ ਉਹਦੇ ਹੱਥ ਦੀ ਵੀ ਹਾਲਤ ਠੀਕ ਦੱਸੀ ਹੈ। ਜੀ ਬਿਲਕੁਲ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ।
ਅੱਜ ਸਟਾਕ ਮਾਰਕੀਟ ਡਾਊਨ ਰਹੀ ਹੈ। ਡਾਓ ਜੋਨ ਇੰਡਸਟਰੀਅਲ ਤੇ ਨੈਸਡੈਕ ਦੋਨੋਂ ਹੀ ਰੀਟੇਲ ਦੇ ਜੋ ਰਿਜ਼ਲਟ ਆਏ ਉਹ ਬਾਹਲੇ ਗੁੱਡ ਨਹੀਂ ਆਏ। ਆਪਾਂ ਸਵੇਰੇ ਵੀ ਦੱਸਿਆ ਸੀ ਟਾਰਗੇਟ ਦੇ ਰਿਜ਼ਲਟ ਜੋ ਸੇਲਸ ਦੇ ਆ ਟਾਰਗੇਟ ਸਟੋਰਾਂ ਦੇ ਉਹ ਵੀ ਕਾਫੀ ਡਾਊਨ ਆਏ ਹੈਗੇ ਆ। ਸੋ ਇਹਨੂੰ ਦੇਖਦੇ ਹੋਏ ਅੱਜ ਸਟਾਕ ਮਾਰਕੀਟ ਡਾਊਨ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 45 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ ਰਹੇ ਆ। ਜੀ, ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।